ਅੱਜ ਡੀ ਰੈਡੀਕਲਾਈਜੇਸ਼ਨ ਦੀ ਚੜ੍ਹਤ ਦਾ ਦੌਰਾ ਹੈ ਤਾਂ ਮਾਰੇ ਇਨਕਲਾਬੀਆਂ ਬਾਰੇ ਗੱਲ ਕਰਨ ਦਾ ਫੈਸ਼ਨ ਨਹੀਂ, ਪਰ ਜਿਨ੍ਹਾਂ ਸੁਸਾਇਟੀਆਂ ਵਿੱਚ ਜਮਹੂਰੀ ਗੁੰਜਾਇਸ਼ਾਂ ਨਹੀਂ ਸਨ ਉੱਥੇ ਇਨਕਲਾਬੀ ਜੱਦੋ-ਜਹਿਦਾਂ ਦਾ ਹਥਿਆਰਬੰਦ ਹੋਣਾ ਵੀ ਜ਼ਰੂਰੀ ਸੀ। ਪੰਜਾਬ ਅੰਗਰੇਜ਼ ਦੇ ਹੱਥ ਸਭ ਤੋਂ ਅਖੀਰ 'ਤੇ ਆਇਆ ਅਤੇ ਗੋਰੀ ਸਰਕਾਰ ਨੇ ਇਸ ਪਾਰੋਂ ਪੰਜਾਬ 'ਤੇ ਜ਼ੁਲਮ ਦੀ ਵੀ ਅਖੀਰ ਕਰ ਦਿੱਤੀ। 1907 ਵਿੱਚ ਕਿਸਾਨ ਵੀਰਾਂ ਨੇ ਲਾਇਲਪੁਰ ਵਿੱਚ ਇੱਕ ਬਹੁਤ ਵੱਡਾ ਇਕੱਠ ਰੱਖਿਆ ਅਤੇ ਅੰਗਰੇਜ਼ ਹਕੂਮਤ ਨੂੰ ਮੱਥਾ ਦੇਣ ਦਾ ਆਰ ਕੀਤਾ। ਪੰਜਾਬ ਵਿੱਚ ਅੰਗਰੇਜ਼ ਸਾਮਰਾਜ ਖਿਲਾਫ ਕੋਈ 125 ਤੋਂ ਵੱਧ ਬਗਾਵਤਾਂ ਹੋਈਆਂ, ਪਰ ਇਹਨਾਂ ਸ਼ੇਰ ਵੀਰਾਂ ਦੀ ਮਾਂ ਧਰਤੀ ਵਾਸਤੇ ਕੀਤੀ ਗਈ ਜੱਦੋ-ਜਹਿਦ ਨੂੰ ਸਰਕਾਰੀ ਤਾਰੀਖ ਤੋਂ ਵੀ ਦੂਰ ਰੱਖਿਆ ਗਿਆ। ਆਜ਼ਾਦੀ ਦੇ ਮਤਵਾਲੇ ਅਤੇ ਪੰਜਾਬ ਦੇ ਇਤਿਹਾਸ ਵਿੱਚ ਕੁਝ ਵੀਰਾਂ ਦਾ ਬਹੁਤ ਵੱਡਾ ਕਰਜ਼ ਸਾਡੇ 'ਤੇ ਹੈ। ਜਿਸ ਮਤਵਾਲੇ ਦੀ ਅਸੀਂ ਗੱਲ ਕਰ ਰਹੇ ਹਾਂ, ਸੰਨ 1907 ਨੂੰ ਪੈਦਾ ਹੋਣ ਵਾਲਾ ਬੱਚਾ ਅੱਜ ਇਸ ਦੁਨੀਆ 'ਤੇ ਅਮਰ ਹੈ। ਅਸੀਂ ਗੱਲ ਕਰ ਰਹੇ ਹਾਂ ਭਗਤ ਸਿੰਘ ਦੀ ਅਤੇ ਤੁਹਾਨੂੰ ਵਿਖਾ ਰਹੇ ਹਾਂ ਉਹਦਾ ਜਨਮ ਅਸਥਾਨ 105 ਚੱਕ ਬੰਗੇ, ਲਾਇਲਪੁਰ, ਪਾਕਿਸਤਾਨ। ਬਚਪਨ ਵਿੱਚ ਭਗਤ ਸਿੰਘ ਬਹੁਤ ਹੀ ਖੂਬਸੂਰਤ ਅਤੇ ਨਿਡਰ ਬੱਚਾ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕ ਮੋੜ ਜੋ 1919 ਵਿੱਚ ਜਲਿਆਂਵਾਲੇ ਬਾਗ ਵਿਖੇ ਹੋਇਆ, ਜਦ ਅੰਗਰੇਜ਼ਾਂ ਨੇ ਮਜ਼ਲੂਮ ਅਤੇ ਨਿਹੱਥੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਮਾਰਦਿਆਂ ਵੇਖਿਆ, ਜੋ ਉਸ ਦੇ ਦਿਲ ਉੱਪਰ ਇੱਕ ਗਹਿਰੀ ਛਾਪ ਛੱਡ ਗਿਆ ਸੀ। ਗੱਲ ਇੱਥੇ ਤੱਕ ਹੀ ਨਹੀਂ ਸੀ। 1921 ਵਿੱਚ ਉਹ ਆਪਣੀ ਅੱਖੀਂ ਸਾਕਾ ਸ੍ਰੀ ਨਨਕਾਣਾ ਸਾਹਿਬ ਵੇਖਦਾ ਹੈ, ਜਿਸ ਵਿੱਚ ਅੰਗਰੇਜ਼ਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਉੱਪਰ ਸੈਂਕੜਾਂ ਸਿੱਖਾਂ ਨੂੰ ਸ਼ਹੀਦ ਕੀਤਾ। ਭਗਤ ਸਿੰਘ ਨੂੰ ਹੁਣ ਗੁਲਾਮੀ ਦਾ ਅਹਿਸਾਸ ਹੋ ਚੁੱਕਿਆ ਸੀ ਅਤੇ ਆਪਣੇ ਖਿਆਲਾਂ ਵਿੱਚ ਹਥਿਆਰਾਂ ਦੇ ਖੇਤ ਉਗਾਉਣ ਲੱਗ ਪਿਆ ਸੀ। ਭਗਤ ਸਿੰਘ ਸਾਡੇ ਪੰਜਾਬ ਦਾ ਮੁੱਖ ਹੈ, ਜਿਸ ਦੀ ਦੇਸ਼ ਦੀ ਆਜ਼ਾਦੀ ਵਾਸਤੇ ਕੀਤੀ ਗਈ ਜੱਦੋ-ਜਹਿਦ ਤੋਂ ਇਸ ਗੱਲ ਦਾ ਪੱਕ ਹੁੰਦਾ ਹੈ ਕਿ ਪੰਜਾਬ ਦੀ ਧਰਤੀ ਇਹੋ ਜਿਹੇ ਸਪੁੱਤਰ ਜੰਮਦੀ ਰਹੇਗੀ, ਕਿਤੇ ਪੂਰਸ, ਕਿਤੇ ਰਾਏ ਅਹਿਮਦ ਖਾਂ ਖਰਲ, ਕਿਤੇ ਕਰਤਾਰ ਸਿੰਘ ਸਰਾਭਾ ਅਤੇ ਕਿਤੇ ਪੰਜਾਬ ਦਾ ਸ਼ੇਰ ਪੁੱਤਰ ਭਗਤ ਸਿੰਘ। ਨਾਰੇ ਹੋਏ ਗੌਰਮੈਂਟ ਸਤਾਨੀਆਂ ਬਰਬਾਦ, ਭਗਤ ਸਿੰਘ ਜਿੰਦਾਬਾਦ, ਇਹ ਨਾਰਾ ਲੱਗਦਾ ਸੀ ਸਾਡਾ। ਹਾਂਜੀ, ਉਸ ਭਗਤ ਸਿੰਘ ਨੇ ਕਰਵਾਇਆ। ਗੌਰਮੈਂਟ ਨੇ ਮੱਥਾ ਲਾਇਆ ਅੰਗਰੇਜ਼ਾਂ ਤੇ ਉਹਨ ਲਾਇਆ। ਅਸੈਂਬਲੀ ਦੇ ਵਿੱਚ ਬੰਬ ਮਾਰਿਆ ਤੇ ਉਹਨ ਮਾਰਿਆ। ਸ਼ਹੀਦ ਤਾਂ ਹੋ ਗਏ। ਫੋਟੋ ਐਡਾ ਬਣ ਕੇ ਆਇਆ ਇਸ ਮੰਜੇ ਜਿੱਡਾ, ਇਸ ਮੰਜੇ ਜਿੱਡਾ ਫੋਟੋ ਬਣ ਕੇ ਆਇਆ। ਦੋ ਬੰਦਿਆਂ ਨੇ ਫੜਨਾ, ਸਾਰੇ ਪਿੰਡ 'ਚ ਘੁਮਾਉਣਾ, ਦੁਨੀਆ ਨੇ ਰੋਣਾ ਦੇਖ ਦੇਖ। ਭਗਤ ਸਿੰਘ, ਕੁਲਤਾਰ, ਕਲਬੀਰ, ਰਣਬੀਰ, ਹਰਜਿੰਦਰ, ਹਰਦੇਵ ਸਿੰਘ ਚਾਚਾ ਆਸਟ੍ਰੇਲੀਆ ਗਿਆ ਸੀਗਾ। ਹਾਂਜੀ, ਉਹਨਾਂ ਦੇ ਘਰ ਵਿਆਹ ਕੇ ਛੱਡ ਗਏ ਹਰਦੇਵ ਸਿੰਘ, ਮੁੜ ਕੇ ਉਹ ਨਹੀਂ ਆਇਆ। ਇਹ ਜਦੋਂ ਰੱਦੋ ਬਦਲ ਹੋਣ ਲੱਗੀ ਆ ਤੇ ਮੈਂ ਗਿਆ, ਮੈਂ ਕਿਹਾ ਜੀ ਤੁਸੀਂ ਸਮਾਨ ਕਿਉਂ ਲੱਦਦੇ ਆ ਟਰੱਕ ਉੱਤੇ? ਕਹਿੰਦਾ ਅਸੀਂ ਹੁਣ ਇੱਥੋਂ ਚਲੇ ਚੱਲੇ ਆ। 1 ਮਹੀਨਾ ਪਹਿਲਾਂ ਚਲੇ ਗਏ ਸੀ। ਇਹ ਸਰਦਾਰ ਸਾਹਿਬ ਉਹ ਗੱਲ ਬੜੀ ਗੱਲ ਸੀਗੀ, ਐਵੇਂ ਨਹੀਂ ਸੀਗੀ। ਉਹਨਾਂ ਬੰਦਿਆਂ ਨੂੰ, ਭਗਤ ਸਿੰਘ ਦਿਆਂ ਨੂੰ ਜ਼ਮਾਨਾ ਜਾਣਦਾ ਸੀਗਾ ਤੇ ਇਹ ਭਗਤ ਸਿੰਘ ਦੇ ਬੰਦੇ। ਤਾਰਾਂ ਤੋੜੀਆਂ ਬਿਜਲੀ ਦੀਆਂ ਵੱਡੀ ਲਾਈਨ ਦੀਆਂ, ਜਿਹੜੀਆਂ ਲਾਹੌਰੋਂ ਚੱਲ ਕੇ ਜੜਾਂ ਵਾਲੇ ਦੇ ਵਿੱਚ ਦੀ ਫੈਸਲਾਬਾਦ ਆਉਣੀਆਂ, ਸਾਈਂ ਦੀ ਖੂਹੀ ਦੇ ਕੋਲ ਸੰਗਲ ਉੱਪਰ ਦੀ ਸਿੱਟ ਕੇ ਤਾਰਾਂ ਤੋੜ ਦਿੱਤੀ। ਨਜ਼ਰ ਬੰਦ ਕੀਤੇ ਕਰਤਾਰ ਤਾਂ ਕਲਬੀਰ, ਉਹਨਾਂ ਨੇ ਭੁੱਖ ਹੜਤਾਲ ਕਰ ਦਿੱਤੀ ਸੀ। ਉਹ ਇੱਕ ਸਾਧੂ ਬੰਦੇ ਸੀ, ਮਗਰ ਉਹਨਾਂ ਦੀ ਪੜ੍ਹਾਈ ਬਹੁਤ ਜ਼ਿਆਦਾ ਸੀ।
असां कीता ना मंजूर जोड़ा इस रंग दा असां कीता ना मंजूर जोड़ा इस रंग दा पोए पांडा जद वखरा पांडा जद वखरा होए पीड़ दिलानों के कण पोहे मैं कोलों मैं दूर जोड़ा इस रंग दा असां कीता जोड़ा इस रंग दा देना ना 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 साडियां हत्थां विचों मेहनत निकल के बड़े खजाने पुलसां पाल खजानेओं चाड़न साथे पुत्र बगाने साडियां हत्थां विचों मेहनत निकल के चढ़ जाए हट्टी ओ महंगी असी सस्ते हो गए पे पर गए नत चट्टी ना में दी चौधर क्यों बुत विच रू मजबूर असां कीता ना मंजूर जोड़ा इस रंग दा साडी बने सिदक दा प्याला साडियां हत्थां विच मेहनत साडी बने सिदक दा प्याला वारों वार छिकण पईयां संगतां थे दूई दा पाला साडियां हत्थां विच मेहनत साडी बने फकर दी चूरी रज रज खाण परीता वाले नित पूरी असां कीता ना मंजूर जो इस रंग